FDIC ਫੈਡਰਲ ਰਿਜ਼ਰਵ ਦੀ ਜਿਹੜੀ ਆ ਗੱਲਬਾਤ ਕਰਦੇ ਆ ਰਹੇ ਹੈਗੇ ਆ। ਉਹਦੇ ਸੰਬੰਧ ਦੇ ਵਿੱਚ ਆਪਾਂ ਤੁਹਾਨੂੰ ਪਿਛਲੇ ਦਿਨਾਂ 'ਚ ਵੀ ਦੱਸਿਆ ਸੀ ਵੀ $2.5 ਲੱਖ ਤੱਕ ਤੁਹਾਡੇ ਜਿਹੜੇ FDIC ਇੰਸ਼ੋਰਡ ਫੰਡ ਕਿਸੇ ਵੀ ਬੈਂਕ, ਅਲਟਰਨੇਟਲੀ ਜਿਹੜੀ ਸਿਲੀਕਨ ਵੈਲੀ ਬੈਂਕ ਤੇ ਸਿਗਨੇਚਰ ਬੈਂਕ ਜਿਹੜੀ ਸੈਨ ਫਰਾਂਸਿਸਕੋ ਦੀ, ਦੋਨੋਂ ਜਿਹੜੀਆਂ ਫੇਲ ਹੋਣ ਜਾ ਰਹੀਆਂ। ਇਹਨਾਂ ਦੇ ਵਿੱਚ ਕਹਿੰਦੇ ਪਈ 94% ਸਿਲੀਕਨ ਵੈਲੀ ਬੈਂਕ ਦੇ ਵਿੱਚ ਤੇ 90% ਸਿਗਨੇਚਰ ਬੈਂਕ ਦੇ ਵਿੱਚ ਜਿਹੜੇ ਡਿਪੋਜ਼ਿਟਰ ਸੀ ਉਹ ਅਨਇੰਸ਼ੋਰਡ ਸੀ। ਸੋ ਉਹਨਾਂ ਦਾ ਮਨੀ 2.5 ਲੱਖ ਤੋਂ ਕਿਤੇ ਵੱਧ ਸੀਗਾ। ਜਦ ਕਿ ਕਹਿੰਦੇ ਵੀ ਜੋ ਇਕੋਨੋਮਿਸਟ ਆ ਉਹ ਕਹਿੰਦੇ ਵੀ US ਬੈਂਕਸ ਦੇ ਵਿੱਚ ਕਲੋਜ਼ ਟੂ 47% ਇਹ ਰੇਸ਼ੋ ਹੋਣੀ ਚਾਹੀਦੀ ਹੈਗੀ ਆ। ਹੁਣ ਇਹਨਾਂ ਨੇ ਇੱਕ ਵਾਰੀ ਤਾਂ ਬਚਾ ਤਾਂ ਜ਼ਰੂਰ ਲਿਆ ਆ ਪ੍ਰੈਜ਼ੀਡੈਂਟ ਬਾਈਡਨ ਹੁਣਾਂ ਨੇ, ਪਰ ਇਹਨਾਂ ਲਈ ਇੱਕ ਬਹੁਤ ਵੱਡੀ ਸਿਰਦਰਦੀ ਜਿਹੜੀ ਆ ਆਉਣ ਵਾਲੇ ਸਮੇਂ 'ਚ ਬਣਨੀ ਹੈਗੀ ਆ। ਸਿਲੀਕਨ ਵੈਲੀ ਬੈਂਕ ਦੀ ਜੇ ਗੱਲ ਕਰਦੇ ਜਾਈਏ, ਜਿਹੜੀ ਰੋਕੂ ਕੰਪਨੀ ਆ ਉਹਨਾਂ ਦਾ $1.9 ਬਿਲੀਅਨ ਕੈਸ਼ ਇਸ ਬੈਂਕ ਦੇ ਵਿੱਚ ਸੀਗਾ, ਉਹਨਾਂ ਨੇ ਜਦੋਂ SEC ਫਾਈਲਿੰਗ ਕੀਤੀ ਹੈਗੀ ਆ। ਤੇ ਇਹ ਇੱਕ ਬਹੁਤ ਵੱਡਾ ਅਮਾਊਂਟ ਹੈ। ਇਸ ਤੋਂ ਬਿਨਾਂ ਹੋਰ ਬਹੁਤ ਸਾਰੀਆਂ ਬੈਂਕਾਂ ਆ ਜਿਨ੍ਹਾਂ ਦੇ ਬਿਲੀਅਨਸ ਆਫ ਡਾਲਰ ਇਸ ਬੈਂਕ ਦੇ ਵਿੱਚ ਸੀਗੇ। ਤੇ ਜਿਸ ਤਰ੍ਹਾਂ ਆਪਾਂ ਪਹਿਲਾਂ ਤੁਹਾਡੇ ਨਾਲ ਦੱਸਿਆ ਸੀ ਵੀ ਇਹਦਾ ਜਿਹੜਾ ਬਹੁਤ ਜ਼ਿਆਦਾ ਅਸਰ ਆ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਦੇ ਪੋਲੀਟੀਕਲ ਕੈਰੀਅਰ ਦੇ ਉੱਤੇ ਪੈਣ ਜਾ ਰਿਹਾ ਆ। ਪ੍ਰੈਜ਼ੀਡੈਂਟ ਓਬਾਮਾ ਦੇ ਟਾਈਮ ਤੇ ਸਰੋਤਿਆਂ ਨੂੰ ਯਾਦ ਹੋਊਗਾ ਰਿਸੈਸ਼ਨ ਆਇਆ ਸੀ ਤੇ ਉਹਨਾਂ ਨੇ ਜਿਹੜਾ ਆਪਣਾ ਮੈਮੋਇਰ ਲਿਖਿਆ ਆ, ਆਟੋਬਾਇਓਗ੍ਰਾਫੀ ਲਿਖੀ ਆ, ਇਹ ਪ੍ਰੋਮਿਸਡ ਲੈਂਡ, ਉਹਦੇ ਵਿੱਚ ਉਹਨਾਂ ਨੇ ਇਹ ਲਿਖਿਆ ਵੀ ਜਿਹੜਾ 2008 ਦਾ ਕ੍ਰਾਈਸਿਸ ਸੀਗਾ, ਅਸੀਂ ਬੈਂਕਾਂ ਨੂੰ ਵੇਲ ਆਊਟ ਕੀਤਾ ਸੀ ਉਸ ਟਾਈਮ ਦੇ ਉੱਤੇ। ਤੇ ਉਹ ਕਹਿੰਦੇ ਵੀ ਸਭ ਤੋਂ ਜਿਹੜਾ ਮਾੜਾ ਡਿਸੀਜਨ ਸੀ ਉਸ ਟਾਈਮ ਦੇ ਉੱਤੇ। ਕਹਿੰਦੇ ਵੀ ਜਿਹੜੇ ਲੋਕ ਆ, ਜਿਹੜੀ ਆਮ ਪਬਲਿਕ ਆ, ਉਹ ਇਹ ਸੋਚਦੀ ਆ ਵੀ ਜਦੋਂ ਗਵਰਨਮੈਂਟ ਬੈਂਕਾਂ ਨੂੰ ਵੇਲ ਆਊਟ ਕਰਦੀ ਆ ਇਹ ਸਕੈਮ ਆ। ਇਹ ਆਪਾਂ ਦੇਖਿਆ ਵੀ ਆ ਵੀ ਬਹੁਤ ਸਾਰੇ ਜਿਹੜੇ ਲੋਕ ਸੀ ਉਹਨਾਂ ਦੇ ਜਿਹੜੇ ਘਰ ਲੂਜ਼ ਹੋ ਗਏ, ਪੇਮੈਂਟਾਂ ਹਾਈ ਹੋ ਗਈਆਂ ਸੀ, ਇੰਟਰਸਟ ਰੇਟ ਉੱਪਰ ਚਲ ਗਏ ਸੀ ਕਿਉਂਕਿ ਜਿਨ੍ਹਾਂ ਨੇ ਐਡਜਸਟੇਬਲ ਲਾਏ ਸੀ। ਸੋ ਆਮ ਲੋਕ ਤਾਂ ਮਾਰੇ ਗਏ ਪਰ ਵੱਡੀਆਂ ਜਿਹੜੀਆਂ ਬੈਂਕਾਂ ਆ ਉਹ ਸੇਵ ਹੋ ਗਈਆਂ। ਉਹ ਕਹਿੰਦੇ ਵੀ ਉਹਦੇ ਨਾਲ ਸਾਡੇ ਉੱਤੇ ਜਿਹੜਾ ਪੋਲੀਟੀਕਲੀ ਬਹੁਤ ਜ਼ਿਆਦਾ ਅਸਰ ਪਿਆ। ਸੋ ਉਸੇ ਹੀ ਬੈਕਲੈਸ਼ ਦੇ ਵਿੱਚੋਂ ਕਹਿੰਦੇ ਵੀ ਉਸ ਟਾਈਮ ਦੇ ਉੱਤੇ ਟੀ ਪਾਰਟੀ ਮੂਵਮੈਂਟ ਸ਼ੁਰੂ ਹੋ ਗਈ, ਜਿਸ ਨੇ ਡੈਮੋਕ੍ਰੇਟਸ ਨੂੰ 2010 ਦੀ ਜਿਹੜੀ ਮਿਡ ਟਰਮ ਇਲੈਕਸ਼ਨ ਹੋਈ ਸੀ ਉਹਦੇ ਵਿੱਚੋਂ ਵਾਈਪ ਆਊਟ ਕਰ ਦਿੱਤਾ ਸੀ। ਇਹ ਜਿਹੜੇ ਆਪਣੇ ਪ੍ਰੈਜ਼ੀਡੈਂਟ ਬਰਾਕ ਓਬਾਮਾ, ਉਹਨਾਂ ਨੇ ਆਪਣੇ ਇਸ ਪ੍ਰੋਮਿਸਡ ਲੈਂਡ ਜੋ ਆਟੋਬਾਇਓਗ੍ਰਾਫੀ ਆ ਉਹਦੇ ਵਿੱਚ ਲਿਖਿਆ ਆ। ਹੁਣ ਉਸ ਟਾਈਮ ਦੇ ਉੱਤੇ ਹੀ ਜਿਹੜੇ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਆ ਉਹ ਵਾਈਸ ਪ੍ਰੈਜ਼ੀਡੈਂਟ ਸੀਗੇ। ਸੋ ਉਹਨਾਂ ਨੂੰ ਇਹ ਸਾਰੀ ਸਿਚੁਏਸ਼ਨ ਦਾ ਪਤਾ ਹੈਗਾ। ਹੁਣ ਜਿਹੜੀਆਂ ਮੇਜਰ ਪਾਵਰਫੁਲ ਬੈਂਕਸ ਹੈਗੀਆਂ, JP ਮੋਰਗਨ, ਵੈਲਸ ਫਾਰਗੋ, ਸਿਟੀ ਗਰੁੱਪ, ਟਰੂਇਸਟ ਵਗੈਰਾ, ਇਹਨਾਂ ਨੇ $30 ਬਿਲੀਅਨ ਦਿੱਤਾ ਤਾਂ ਹੈ ਫਸਟ ਰਿਪਬਲਿਕ ਬੈਂਕ ਨੂੰ, ਪਰ ਅੱਜ ਜਿਹੜੀ ਤੁਸੀਂ ਸਿਚੁਏਸ਼ਨ ਦੇਖ ਰਹੇ ਅੱਜ ਫਿਰ ਉਹਨਾਂ ਦਾ ਸਟਾਕ ਬਹੁਤ ਥੱਲੇ ਚਲਾ ਗਿਆ ਹੈਗਾ। ਫੈਡਰਲ ਰਿਜ਼ਰਵ ਬੋਰਡ ਨੇ FDIC ਨੇ ਇਹ ਕਿਹਾ ਆ ਵੀ ਜੇ ਅਸੀਂ $100 ਬਿਲੀਅਨ ਇਹ ਬੈਂਕਾਂ ਨੂੰ ਜਿਹੜਾ ਦੇਵਾਂਗੇ, ਉਹ ਜਿਹੜਾ ਸਾਡਾ ਰਿਜ਼ਰਵ ਹੋਊਗਾ ਜੇ ਕਿਸੇ ਲੋਕਾਂ ਦੇ ਜਿਹੜੇ ਪੈਸੇ ਮਰਦੇ ਉਸ ਨੂੰ ਕਵਰ ਕਰਨ ਦੇ ਲਈ। ਪਰ ਇਹ ਬਾਕੀ ਬੈਂਕਾਂ ਨੂੰ ਵੀ ਕਰਨਗੇ ਜੇ ਬਾਕੀ ਬੈਂਕਾਂ ਇਹ ਸੇਮ ਫੋਲੋ ਕਰਦੀਆਂ ਆ। ਉਹਦੇ ਵਿੱਚ ਜੈਨਰਲ ਯੈਲਨ ਨੇ ਜੋ ਉਹ ਇਹ ਕਹਿ ਦਿੱਤਾ ਵੀ ਨਹੀਂ, ਅਸੀਂ ਹਰ ਇੱਕ ਨੂੰ ਨਹੀਂ ਏਦਾਂ ਕਰ ਸਕਦੇ ਹੈਗੇ। ਸੋ ਜੇ 2008 ਦਾ ਜਿਹੜਾ ਗ੍ਰੇਟ ਰਿਸੈਸ਼ਨ ਸੀ, ਉਹ ਆਪਾਂ ਉਸ ਟਾਈਮ ਦੇ ਉੱਤੇ ਵੀ ਦੇਖਿਆ ਸੀ, ਬੈਂਕਾਂ ਕਹਿੰਦੇ ਬੈਂਕਿੰਗ ਕ੍ਰਾਈਸਿਸ ਸੀ, ਤੇ ਹੁਣ ਫੇਰ ਇਦਾਂ ਦੀ ਜਿਹੜੀ ਸਿਚੁਏਸ਼ਨ ਬਣਦੀ ਜਾ ਰਹੀ ਆ। ਜਿਸ ਤਰ੍ਹਾਂ ਕ੍ਰੈਡਿਟ ਸੂਜ਼ੀ ਦੀ ਜੋ ਰੇਟਿੰਗ ਆ ਉਹ ਬਹੁਤ ਡਾਊਨ ਹੋਈ ਹੈਗੀ ਆ। ਸੋ ਇੱਕ ਪਾਸੇ ਤਾਂ ਹੁਣ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਨੂੰ ਇਹ ਆ ਵੀ ਕਿਸ ਤਰ੍ਹਾਂ ਇਸ ਫਾਈਨੈਂਸ਼ੀਅਲ ਕ੍ਰਾਈਸਿਸ ਨੂੰ ਬਚਾਇਆ ਜਾਵੇ, ਵੀ ਸਿਚੁਏਸ਼ਨ ਕਿਤੇ ਸੇਮ ਤਾਂ ਨਾ ਹੋ ਜੂਗੀ ਜਿਹੜੀ 2008 ਚ ਹੋਈ ਸੀ ਉਹ ਮੁੜ ਕੇ 2023 ਚ। ਤੇ ਦੂਜੇ ਪਾਸੇ ਇਹ ਆ ਵੀ ਜੇ ਨਹੀਂ ਸੇਵ ਕਰਦੇ ਤਾਂ ਵੀ ਜਿਹੜੀ ਸਿਚੁਏਸ਼ਨ ਆ ਉਹ ਬੈਡ ਹੁੰਦੀ ਜਾਂਦੀ ਆ। ਸੋ ਪੋਲੀਟੀਕਲੀ ਜਿਹੜਾ ਬਾਈਡਨ ਐਡਮਿਨਿਸਟ੍ਰੇਸ਼ਨ ਆ ਉਹਨਾਂ ਦੇ ਲਈ ਇਹ ਬਹੁਤ ਹੀ ਜਿਹੜਾ ਕਰੂਸ਼ੀਅਲ ਸਮਾਂ ਹੈਗਾ।